व्यूअर्स इस प्रोग्राम में फिर दोबारा स्वागत है जी। डॉक्टर साहब साडा अगला सवाल है, अफगान संसद सिखां ਅਤੇ ਹਿੰਦੂਆਂ ਲਈ ਵਿਸ਼ੇਸ਼ ਸੀਟ ਹੋਵੇਗੀ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਅਫਗਾਨਿਸਤਾਨ ਦੇ ਨਾਲ ਸਾਡੇ ਵਿਸ਼ੇਸ਼ ਸੰਬੰਧ ਰਹੇ ਨੇ, ਪਾਸਟ ਦੇ ਵਿੱਚ ਵੀ ਅੱਜ ਵੀ ਨੇ ਜੀ। ਅਫਗਾਨ ਬੜੇ ਬਹਾਦਰ, ਜਾਂਬਾਜ਼ ਔਰ ਸੈਲਫ ਰਿਸਪੈਕਟਿਵ ਕੌਮ ਹੈ ਜੀ। ਬੇਸ਼ੱਕ ਇੱਕ ਜ਼ਮਾਨਾ ਸੀ ਕਿ ਉਹਨਾਂ ਨੇ ਆਪਣੀ ਬਹਾਦਰੀ ਦਾ ਲੋਹਾ, ਬਹਾਦਰੀ ਦਾ ਸਿੱਕਾ ਕਾਬਲ ਕੰਧਾਰ ਦੀਆਂ ਪਹਾੜੀਆਂ ਤੋਂ ਲੈ ਕੇ ਤੇ ਸੋਮਨਾਥ ਮੰਦਰ ਗੁਜਰਾਤ ਤੱਕ ਮਨਵਾਇਆ ਜੀ। ਔਰ ਜਿਹੜੇ ਅਸੀਂ 8ਵੀਂ 9ਵੀਂ ਸਦੀ ਤੋਂ ਹੀ ਲੈ ਕੇ ਭਾਰਤ ਦੇ ਉੱਤੇ ਹਮਲਾਵਰ ਔਰ ਉੱਥੋਂ ਨੂੰ ਵਾਲਿਆਂ ਦੇ ਜਿਹੜੀ ਰਾਜਪੂਤੀ ਪ੍ਰਾਈਡ ਨੂੰ ਪੈਰਾਂ 'ਚ ਰੋਲਣ ਵਾਲਿਆਂ ਦੀ ਗੱਲ ਕਰਦੇ ਹਾਂ ਜੀ, ਤੇ ਉਹਨਾਂ ਦੇ ਵਿੱਚ ਮਹਿਮੂਦ ਗਜ਼ਨਵੀ ਹੈ, ਪਹਿਲਾ ਗਜ਼ਨੀ ਸ਼ਹਿਰ ਵੀ ਅਫਗਾਨਿਸਤਾਨ ਦਾ। ਫਿਰ ਅਸੀਂ ਮੁਹੰਮਦ ਗੌਰੀ ਜਿਹਨੇ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ ਦਿੱਲੀ ਤਖਤ 'ਤੇ ਕਬਜ਼ਾ ਕੀਤਾ। ਗੌਰੀ ਵੀ ਇੱਕ ਬਹਾਦਰ ਜਿਹੜਾ ਹੈ ਉਹ ਸੀ, ਉਹਨੇ ਆਪਣਾ ਰਾਜ ਚਲਾਇਆ। ਫਿਰ ਕਿੰਨੇ ਹੀ ਖਾਨਦਾਨ, ਕਿੰਨੀਆਂ ਸਦੀਆਂ ਉਹਨਾਂ ਦਾ ਹੀ ਰਾਜ ਰਿਹਾ ਉੱਥੇ। ਜਦੋਂ ਕਿ ਤੁਰਕ ਆਏ, ਤੁਰਕ ਪਠਾਣਾ ਭਈ ਲੜਾਈ, ਬਾਬਰ ਉਜ਼ਬੈਕ ਸੀ ਜੀ, ਉਹਨੇ ਪਠਾਣਾ ਦਾ ਰਾਜ, ਲੋਧੀ ਪਠਾਣਾ ਦਾ ਖ਼ਤਮ ਕੀਤਾ। ਲੇਕਿਨ ਇਹਦੇ ਬਾਵਜੂਦ ਜਿਹੜਾ ਉਹਨਾਂ ਦਾ ਫਿਰ ਜਿਉਂ ਹੀ ਮੁਗਲਾਂ ਦਾ ਥੋੜ੍ਹਾ ਜਿਹਾ ਜ਼ੋਰ ਘਟਿਆ, ਨਾਦਰ ਸ਼ਾਹ ਆ ਗਿਆ ਈਰਾਨ 'ਚੋਂ, ਪਰ ਅਹਿਮਦ ਸ਼ਾਹ ਅਬਦਾਲੀ ਜਿਹੜਾ ਫਿਰ ਇੱਕ ਅਫਗਾਨ ਸੀ, ਉਹਨੇ 16-17 ਹਮਲੇ ਕਰਕੇ ਮੁਗਲਾਂ ਨੂੰ ਜਿਹੜਾ ਚੰਗਾ ਸਬਕ ਸਿਖਾਇਆ। ਇੱਧਰੋਂ ਉਹਨੇ ਆਪਣਾ ਰਾਜ ਵੀ ਐਸਟੈਬਲਿਸ਼ ਕੀਤਾ ਜੀ। ਸੋ ਅਸੀਂ ਸਮਝਦੇ ਹਾਂ ਫਿਰ ਉਹ ਸਿੱਖਾਂ ਦਾ ਪੀਰੀਅਡ ਅਬਦਾਲੀ, ਕਿਉਂਕਿ ਪੰਜਾਬ ਦੇ ਉੱਤੇ ਵੀ ਕਾਬਜ਼ ਹੁੰਦਾ ਸੀ, ਕਸ਼ਮੀਰ 'ਤੇ ਵੀ ਜੀ ਜੀ। ਸੋ ਸਿੱਖਾਂ ਦੇ ਨਾਲ ਵੀ ਟੱਕਰ ਹੋਈ, ਅਸੀਂ ਵੀ ਯੋਧਿਆਂ ਦੀ ਤਰ੍ਹਾਂ ਉਹਨਾਂ ਦੇ ਨਾਲ ਲੜੇ। ਫਿਰ ਸਮਾਂ ਪਲਟਿਆ, ਜਿਵੇਂ ਉਹਨਾਂ ਦੀ ਪਸ਼ਤੋ ਜ਼ਬਾਨ ਦੇ ਵਿੱਚ ਇੱਕ ਬੋਲੀ ਹੈ ਕਿ ਖੁਦਾ ਹੁਣ ਖਾਲਸੇ ਦੇ ਵੱਲ ਹੈ ਜੀ। ਫਿਰ ਖਾਲਸੇ ਦਾ ਸਮਾਂ ਆਇਆ ਔਰ ਇੰਡਸ ਦਰਿਆ ਕ੍ਰਾਸ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ, ਔਰ ਦਰਿਆ ਖੈਬਰ ਤੱਕ ਖਾਲਸਾਈ ਝੰਡੇ ਝੂਲੇ ਜੀ, ਲੜੇ। ਉਹ ਫਿਰ ਬਹਾਦਰੀ ਨਾਲ ਉਹਨਾਂ ਨੇ ਕੋਈ ਸਿੱਖਾਂ ਨੂੰ ਵੀ ਉੱਥੇ ਕੋਈ ਆਰਾਮ ਨਾਲ ਰਾਜ ਨਹੀਂ ਕਰਨ ਦਿੱਤਾ। ਸਰ ਹਰੀ ਸਿੰਘ ਨਲੂਆ, ਸਾਡੇ ਬਹਾਦਰ ਜਰਨੈਲ ਅਕਾਲੀ ਫੂਲਾ ਸਿੰਘ ਉੱਥੇ ਹੀ ਸ਼ਹੀਦ ਹੋਏ। ਪਰ ਇਹਦੇ ਬਾਵਜੂਦ ਅਫਗਾਨਾਂ ਨੇ ਕਦੇ ਵੀ ਸਿੱਖਾਂ ਨੂੰ ਉਹਨਾਂ ਨੇ ਇੱਕ ਬਹਾਦਰ, ਸਰਦਾਰ ਬਹਾਦਰ ਦੇ ਤੌਰ 'ਤੇ ਕੈਸੇ ਬਰਾਬਰ ਦਾ ਟਰਾਈਬ ਡੀਲ ਕੀਤਾ। ਇਹੀ ਕਾਰਨ ਸੀ ਕਿ 47 ਦੇ ਪਾਗਲਪਨ ਦੇ ਦੌਰ 'ਚ ਵੀ, ਜਦੋਂ ਕਿ ਪਾਕਿਸਤਾਨੀ ਪੰਜਾਬ ਔਰ ਦੂਸਰੇ ਹਿੱਸਿਆਂ 'ਚੋਂ ਆਲਮੋਸਟ ਸਿੱਖਾਂ ਹਿੰਦੂਆਂ ਦਾ ਸਫਾਇਆ ਹੋਇਆ, ਇੰਡੀਆ ਦੇ ਪੂਰਬੀ ਪੰਜਾਬ 'ਚ ਸਿੱਖਾਂ ਨੇ ਵੀ ਇਹੀ ਕੰਮ ਕੀਤਾ ਜੀ। ਪਰ ਉਹਨਾਂ ਦੇ ਇਲਾਕਾ ਗੈਰ, ਜਿਨ੍ਹਾਂ ਦੇ ਵਿੱਚ ਉਹਨਾਂ ਦੀਆਂ ਸਾਰਾ ਏਜੰਸੀ ਏਰੀਆ, ਔਰਕਜ਼ਾਈ, ਖੈਬਰ, ਜਮਰੌਦ, ਬਿਜੌੜ, ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ ਜੀ, ਉਹਦੇ 'ਚ ਸਿੱਖ ਰਹੇ ਅੱਜ ਤੱਕ ਵੀ ਨੇ। ਉਹਨਾਂ ਦੇ ਸਿੱਖਾਂ ਦੇ ਆਪਣਾ ਔਰ ਬਰਾਬਰ ਰਿਸਪੈਕਟਫੁਲੀ ਉਹਨਾਂ ਦੇ ਆਪਣੇ ਕਬੀਲੇ ਨੇ, ਉਹਨਾਂ ਨੂੰ ਪੂਰਾ ਅਫਗਾਨ ਇੱਕ ਬਹਾਦਰ ਦੇ ਤੌਰ 'ਤੇ ਉਹਨਾਂ ਨੂੰ ਦਰਜਾ ਦਿੰਦੇ ਨੇ ਜੀ। ਸੋ ਹੁਣ ਹਾਲਾਂਕਿ ਅਫਗਾਨਿਸਤਾਨ ਨੇ ਪਿਛਲੇ ਦਹਾਕਿਆਂ 'ਚ ਬਹੁਤ ਸਫ਼ਰ ਕੀਤਾ ਹੈ, ਉਹ ਭਾਵੇਂ ਸੋਵੀਅਤ ਯੂਨੀਅਨ ਦਾ ਇਨਵੇਜਨ ਹੋਏ ਜਾਂ 9/11 ਤੋਂ ਬਾਅਦ ਦੇ ਹਾਲਾਤ ਹੋਣ ਜੀ। ਸੋ ਇਹ ਇੱਕ ਬਹੁਤ ਚੰਗਾ ਸਟੈਪ ਹੈ ਕਿ ਕਰਜ਼ਾਈ ਜਿਹੜਾ, ਹਾਲਾਂਕਿ ਉਹਦੇ ਵਿਚਾਰੇ ਦਾ ਆਪਣੇ ਪਤਾ ਨਹੀਂ ਕਿੰਨੇ ਦਿਨ ਹੋਣੇ ਨੇ ਜਦੋਂ ਇੱਕ ਵਾਰੀ ਅਮਰੀਕਾ ਨਿਕਲ ਆਏ, ਉਹਨੂੰ ਕਿਸੇ ਨੇ ਰਹਿਣ ਦੇਣਾ ਕਿ ਨਹੀਂ ਜੀ, ਪਰ ਉਹਦੇ ਕੋਲ ਇੱਕ ਪਾਵਰ ਹੁੰਦੀ ਹੈ, ਕਿਉਂਕਿ ਉਹਨਾਂ ਦੀ ਜਿਹੜੀ ਹੁਣ ਅਫਗਾਨਿਸਤਾਨ ਦੇ ਨਵੇਂ ਸੰਵਿਧਾਨ ਥੱਲੇ ਸਟਰਕਚਰ ਬਣੇ, ਉਹਨਾਂ ਦੇ 2 ਸਦਨ ਨੇ। ਇੱਕ ਨੂੰ ਉਹ ਵੋਲਸੀ ਜਰਗਾ ਕਹਿੰਦੇ ਨੇ ਜੀ, ਜਿਹੜਾ ਲੋਅਰ ਪਾਰਲੀਮੈਂਟ ਹੈ, ਉਹਦੇ 'ਚ 249 ਜਿਹੜੇ ਮੈਂਬਰ ਨੇ। ਇੱਕ ਉਹਨਾਂ ਦਾ ਮੇਸ਼ਰਨੋ ਜਰਗਾ ਹੈ ਜਿਹੜਾ ਅਪਰ ਹਾਊਸ ਹੈ, ਉਹਦੇ 'ਚ 102 ਮੈਂਬਰ ਨੇ ਜੀ। ਸੋ ਜਿਹੜੀ ਉਹਨਾਂ ਦੀ ਕਾਨੂੰਨ ਸਾਜ਼ ਅਸੈਂਬਲੀ ਸੀ, ਉਹ ਤਾਂ ਨਹੀਂ ਮੰਨੇ ਕਿ ਵੀ ਅਸੀਂ ਸਿੱਖਾਂ ਨੂੰ ਹਿੰਦੂ ਸ਼ਬਦ ਨਾਲ ਜੋੜ ਦਿੱਤਾ ਉਹਨਾਂ ਨੇ, ਮਤਲਬ ਉਹਦਾ ਸਿੱਖ ਨੁਮਾਇੰਦਾ ਹੀ ਹੋਏਗਾ ਜੀ ਕਿ ਉਹਨਾਂ ਨੂੰ ਦੇਣਾ ਹੈ। ਲੇਕਿਨ ਕਰਜ਼ਾਈ ਨੇ ਜਦੋਂ ਹੁਣ ਅਸੈਂਬਲੀ ਆਫ ਸੈਸ਼ਨ ਸੀ, ਆਪਣੀ ਸਪੈਸ਼ਲ ਪਾਵਰ ਵਰਤਦੇ ਆ, ਇੱਕ ਸਿੱਖ ਨੁਮਾਇੰਦਾ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਵੀ ਉਹ ਲੋਅਰ ਹਾਊਸ ਦੇ ਵਿੱਚ ਜਾਂ ਵੋਲਸੀ ਜਰਗੇ ਦੇ ਵਿੱਚ ਆਏਗਾ ਜੀ। ਸੋ ਅਸੀਂ ਸਮਝਦੇ ਹਾਂ ਕਿ ਇੱਕ ਅੱਛਾ ਸਟੈਪ ਹੈ, ਕਿਉਂਕਿ ਸਿੱਖ 5 ਸਦੀਆਂ ਤੋਂ ਹੀ ਅਫਗਾਨ ਕਲਚਰ ਦੇ ਨਾਲ ਵਾਬਸਤਾ ਵੀ ਰਹੇ ਨੇ, ਹਿੱਸਾ ਵੀ ਰਹੇ ਨੇ ਜੀ। 22 ਮੰਜੀਆਂ ਜਿਹੜੀਆਂ ਕਦੇ ਗੁਰੂ ਅਮਰਦਾਸ ਜੀ ਨੇ ਥਾਪੀਆਂ ਸੀ, ਉਹਨਾਂ ਦੇ ਵਿੱਚ ਇੱਕ ਪਠਾਨ ਸੀ ਉਸ ਇਲਾਕੇ ਦਾ, ਉਹਨਾਂ ਦਾ ਮੈਨੂੰ ਹੁਣ ਨਾਂ ਯਾਦ ਨਹੀਂ ਹੈ, ਜਿਹਨੇ ਕਿ ਉਸ ਇਲਾਕੇ 'ਚ ਪ੍ਰਚਾਰ ਕੀਤਾ ਹੈ। ਅਫਗਾਨਿਸਤਾਨ ਇਤਿਹਾਸਕ ਗੁਰਦੁਆਰੇ ਵੀ ਨੇ, ਜਲਾਲਾਬਾਦ ਗੁਰਦੁਆਰਾ, ਚਸ਼ਮਾ ਸ਼ਾਹੀ, ਕਾਬਲ ਦੇ ਵਿੱਚ ਵੀ ਜੀ ਜੀ। ਔਰ ਅਫਗਾਨ ਬਾਈ ਐਂਡ ਲਾਰਜ, ਹਾਂ, ਜਦੋਂ ਇਹ ਉਸਾਮਾ ਵਾਲੇ, ਅਰਬ ਵਾਲੇ ਗੁਰੀਲੇ ਉੱਥੇ ਆਏ, ਇਹਨਾਂ ਨੇ ਸਿੱਖਾਂ ਨੂੰ, ਹਿੰਦੂਆਂ ਨੂੰ ਮਿਸਟਰੀਟ ਕੀਤਾ ਔਰ ਇਸ ਲਈ ਵੱਡੀ ਗਿਣਤੀ 'ਚ ਸਿੱਖਾਂ ਨੂੰ ਅਫਗਾਨਿਸਤਾਨ ਛੱਡਣਾ ਪਿਆ। ਲੇਕਿਨ ਅੱਜ ਵੀ ਉਹ ਸਿੱਖ ਜਿਹੜੇ ਨੇ ਕਦੇ ਵੀ ਆਪਣੇ ਅਫਗਾਨ ਭਰਾਵਾਂ ਬਾਰੇ, ਪਠਾਣਾਂ ਬਾਰੇ ਕਦੇ ਉਹ ਡਿਸਰਿਸਪੈਕਟ ਨਹੀਂ ਦਿਖਾਣਗੇ, ਕਿਉਂਕਿ ਉਹਨਾਂ ਨੇ ਉਹਨਾਂ ਨੂੰ ਹਮੇਸ਼ਾ
ਬਰਾਬਰੀ ਦਿੱਤੀ। ਜੀ ਸਾਡਾ ਅਗਲਾ ਸਵਾਲ ਹੈ, ਦਾਗੀ ਲੀਡਰਾਂ ਦੇ ਚੋਣ ਲੜਨ ਤੇ ਰੋਕ ਬਰਕਰਾਰ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਆਲਰੇਡੀ ਸੁਪਰੀਮ ਕੋਰਟ ਨੇ ਇਸ ਬਾਰੇ ਫੈਸਲਾ ਦਿੱਤਾ ਹੈ ਕਿ ਵੀ ਜਿਹਨੂੰ ਵੀ 2 ਸਾਲ ਦੇ ਲਗਭਗ ਦੀ ਸਜ਼ਾ ਹੋਏ ਉਹ ਜੇ ਲੋਅਰ ਕੋਰਟ ਨੇ ਦੇ ਦਿੱਤਾ ਹੈ ਫੈਸਲਾ ਜੀ, ਤੇ ਉਹ ਚੋਣ ਨਹੀਂ ਲੜ ਸਕਦਾ। ਤੇ ਇਹਨੂੰ ਹੁਣ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ, ਜਿਵੇਂ ਅਸੀਂ ਅੱਗੇ ਵੀ ਕਿਹਾ ਸੀ ਕਿ ਜੀ ਨਹੀਂ ਇਹ ਨਹੀਂ ਹੋਣਾ ਚਾਹੀਦਾ। ਸੋ ਉਹਨਾਂ ਨੇ, ਸਰਕਾਰ ਨੇ ਨਜ਼ਰਸਾਨੀ ਪੈਟੀਸ਼ਨ ਕੀਤੀ ਸੀ ਇਹਦੇ ਤੇ ਜੀ। ਸੋ ਉਹਨਾਂ ਨੇ ਇਹ ਕਿਹਾ ਸੁਪਰੀਮ ਕੋਰਟ ਨੇ ਵੀ ਠੀਕ ਹੈ, ਜਿਹੜੇ ਲੀਡਰ ਜੇਲ੍ਹ ਦੇ ਵਿੱਚ ਨੇ ਉਹ ਚੋਣ ਲੜ ਸਕਦੇ ਨੇ, ਪਰ ਜਿਹਨੂੰ ਸਜ਼ਾ ਹੋਈ ਹੋਈ ਹੈ ਜੀ, ਤੇ 2 ਸਾਲ ਸਜ਼ਾ ਦਿੱਤੀ ਹੈ, ਭਾਵੇਂ ਕੇਸ ਅਪੀਲ ਦੇ ਵਿੱਚ ਗਿਆ, ਉਹ ਚੋਣ ਨਹੀਂ ਲੜ ਸਕਦੇ। ਸੋ ਇਸ ਬਾਰੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਬਰਕਰਾਰ ਰੱਖਿਆ ਜੀ, ਪਰ ਸਾਨੂੰ ਲੱਗਦਾ ਹੈ ਕਿ ਵੀ ਇਹ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕਰਨਗੇ ਜੀ, ਔਰ ਅਮੈਂਡਮੈਂਟ ਕਰਕੇ ਇਹ ਉਹਦੇ ਵਿੱਚ ਰਿਆਇਤ ਲਿਖਣਗੇ ਕਿ ਜੀ ਜਦੋਂ ਤੱਕ ਕੇਸ ਅਪੀਲ ਦੇ ਵਿੱਚ ਹੈ ਜੀ, ਉਹ ਉਸੇ ਤਰ੍ਹਾਂ ਹੀ ਲੁੱਟ ਸਕਦੇ ਨੇ, ਨੇਤੇ ਬਣੇ ਰਹਿ ਸਕਦੇ ਨੇ। ਨਹੀਂ ਤਾਂ ਕਿਵੇਂ ਜਸਟੀਫਾਈ ਕਰਨਗੇ ਕਿ 1/3 ਉਹਨਾਂ ਦੇ ਪਾਰਲੀਮੈਂਟ ਮੈਂਬਰ ਕ੍ਰਿਮੀਨਲ ਨੇ, ਇੰਨਾ ਇਹ ਤੋਂ ਜ਼ਿਆਦਾ ਹਿੱਸਾ ਅਸੈਂਬਲੀਆਂ ਦੇ ਵਿੱਚ ਬੈਠਾ ਹੈ। ਜੀ, ਸੁਸਾਇਟੀ ਤਾਂ ਕ੍ਰਿਮੀਨਲਸ ਦੀ ਹੈ, ਸੋ ਨੁਮਾਇੰਦੇ ਵੀ ਕ੍ਰਿਮੀਨਲਸ ਹੀ ਨੇ। ਜੀ, ਜੀ, ਸੋ ਬੇਸ਼ੱਕ ਦਾਗੀ ਲੀਡਰਾਂ ਦੇ ਚੋਣ ਲੜਨ ਦੇ ਉੱਤੇ ਜਿਹੜੀ ਹੈ ਉਹ ਰੋਕ ਬਰਕਰਾਰ ਹੈ, ਪਰ ਸਾਨੂੰ ਲੱਗਦਾ ਵੀ ਸੰਵਿਧਾਨਕ ਸੰਸ਼ੋਧਨ ਦੇ ਨਾਲ, ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਨਾਲ ਜੀ, ਜੀ, ਇਸ ਸੁਪਰੀਮ ਕੋਰਟ ਦੇ ਫੈਸਲੇ ਨੂੰ ਅਨਡੂ ਕਰਨਗੇ। ਜੀ ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਕੀ ਹੈ? ਦੇਖੋ, ਅੱਜ ਦੇ ਵਿਚਾਰ ਲਈ ਅਸੀਂ ਸੂਫੀ ਕਵੀ ਸੁਲਤਾਨ ਬਾਹੂ ਨੂੰ ਚੁਣਿਆ। ਉਹਨਾਂ ਦੇ 3 ਕਪਲੇਟ ਜਿਹੜੇ ਨੇ ਉਹ, ਜਿਵੇਂ ਉਹਨਾਂ ਦੀ ਰਚਨਾ ਇੱਕ ਪੂਰੀ ਜਿਹੜੀ ਕਿ ਉਹਨਾਂ ਨੇ ਅਰਬੀ ਐਲਫਾਬੈਟ ਦੇ ਉੱਤੇ ਅਲਫ ਬੇ ਪੇ ਇਸ ਦੇ ਉੱਤੇ ਰਚਨਾ ਕੀਤੀ ਹੈ। ਸੋ ਤੇ ਦੇ ਉੱਤੇ ਉਹਨਾਂ ਨੇ ਕਿਹਾ, ਤੇ ਤਰਕ ਦੁਨੀਆ ਦੀ ਨਾਹੀ ਹੋਸੀ, ਜਦ ਫਕਰ ਸਲੇਸੀ ਖਾਸਾ, ਤਾਰਕ ਦੁਨੀਆ ਤਾਂ ਹੀ ਹੋਸੀ, ਜਦ ਹੱਥ ਪਕੜੇਗੀ ਕਾਸਾ, ਦਰਿਆ ਵਹਿਦਤ ਨੋਸ਼ ਕੀਤੇ ਸੂ, ਅਜੇ ਵੀ ਜੀ ਪਿਆਸਾ, ਬਾਹੂ ਰਾਹ ਫਕਰ ਰਤ ਹੰਝੂ ਰੋਵਣ, ਲੋਕਾਂ ਭਾਣੇ ਹਾਸਾ। ਜੀ, ਇਹ ਲਹਿੰਦੀ ਪੰਜਾਬੀ ਹੈ, ਥੋੜਾ ਜਿਹਾ ਕਈ ਵਾਰੀ ਉਹਦੇ ਚ ਟਫ ਵੀ ਵਰਡ ਨੇ, ਪਰ ਇਹ ਫਕੀਰੀ ਨੂੰ ਡਿਫਾਈਨ ਕੀਤਾ ਜੀ, ਕਿ ਜਿਹੜਾ ਰੱਬ ਦਾ ਫਕੀਰ ਹੈ, ਰੱਬ ਦਾ ਬੰਦਾ ਹੈ, ਉਸ ਨੂੰ ਖੂਨ ਦੇ ਹੰਝੂ ਰੋਣੇ ਪੈਂਦੇ ਨੇ। ਜਦੋਂ ਅਖੀਰ ਚ ਉਹਨਾਂ ਨੇ ਕਿਹਾ ਬਾਹੂ ਬਾਹੂ ਰਾਹ ਫਕਰ, ਫਕਰ ਫਕੀਰ ਨੂੰ ਕਹਿੰਦੇ ਨੇ ਜੀ, ਕਿ ਫਕੀਰ ਦਾ ਰਸਤਾ ਜਿਹੜਾ ਹੈ ਉਹ ਰਤ ਹੰਝੂ ਰੋਵਣ, ਉਹ ਖੂਨ ਦੇ ਅਥਰੂ ਰੋਣਾ, ਲੋਕਾਂ ਦੇ ਲਈ ਤੇ ਉਹ ਹਾਸਾ ਹੁੰਦਾ ਹੈ। ਜਿਵੇਂ ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ ਕਿ ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ, ਕਿ ਇਹ ਜਿਹੜੀ ਸਤਿਗੁਰੂ ਦੀ ਸੇਵਾ ਹੈ, ਰੱਬ ਨੂੰ ਰਿਝਾਣਾ ਹੈ, ਇਹ ਬੜੀ ਗਾਖੜੀ ਹੈ, ਬੜਾ ਔਖਾ ਕੰਮ ਹੈ। ਇਹਦੇ ਲਈ ਸਿਰ ਦੇਣਾ ਪੈਂਦਾ ਹੈ। ਸਿਰ ਜੰਗ ਦੇ ਮੈਦਾਨ 'ਚ ਵੀ ਦੇਣ ਦੀ ਗੱਲ ਹੈ, ਕੁਰਬਾਨੀ ਦੀ ਗੱਲ ਵੀ ਹੈ, ਪਰ ਹਉਮੈ ਨੂੰ ਮਾਰਨ ਦੀ ਗੱਲ ਵੀ ਹੈ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੂਕਾ, ਤੋ ਆਓ ਹਮਾਰੇ ਪਾਸ, ਕਿ ਪਹਿਲਾਂ ਹਰ ਇੱਕ ਦੇ ਪੈਰਾਂ ਦੀ ਧੂੜ ਬਣਨਾ ਕਬੂਲ ਕਰੋ, ਫਿਰ ਮੇਰੇ ਘਰ ਆਓ। ਇਹ ਗੁਰੂ ਨਾਨਕ ਦਾ ਮੈਸੇਜ ਹੈ ਜੀ, ਗੁਰੂ ਨਾਨਕ ਥਾਟ ਦਾ। ਸੋ ਇਹੀ ਸੂਫੀਆਂ 'ਚ ਵੀ ਜਦੋਂ ਰੱਬ ਦੇ ਨਾਲ ਰਿਸ਼ਤਾ ਤਾਂ ਪਿਆਰ ਦਾ ਹੀ ਹੈ, ਉਸ ਕੌਂਟੈਕਸਟ 'ਚ ਉਹਨਾਂ ਨੇ ਇਹ ਹੈ ਕਿ ਵੀ ਦੁਨੀਆ ਤਰਕ ਕਰੇਗੀ, ਪਰ ਫਕੀਰ ਦੇ ਕੋਲ ਤਰਕ ਨਹੀਂ ਹੋਣਾ ਚਾਹੀਦਾ। ਉਹਦੇ ਹੱਥ ਦੇ ਵਿੱਚ ਕਾਸਾ ਫੜਿਆ ਹੋਣਾ ਚਾਹੀਦਾ, ਬੈਗਿੰਗ ਬਾਲ। ਹੁਣ ਬੈਗਿੰਗ ਬਾਲ ਦਾ ਮਤਲਬ ਅਗੇਨ ਹਿਊਮਿਲਿਟੀ ਹੈ। ਹਾਲਾਂਕਿ ਸਿੱਖੀ ਤਾਂ ਨਹੀਂ, ਸਿੱਖੀ ਤਾਂ ਕਿਰਤ 'ਚ ਯਕੀਨ ਰੱਖਦੀ ਹੈ ਜੀ, ਲੇਕਿਨ ਕਿਉਂਕਿ ਸੂਫੀਆਨਾ ਜਾਂ ਮਲੰਗ ਜਾਂ ਇਹ ਪਾਠ ਜਿਹੜਾ ਸੀ ਇਹ ਫਿਰ ਸਭ ਕੁਝ ਛੱਡ ਦਿੰਦੇ ਸੀ, ਤੇ ਇਹ ਉਹਨਾਂ ਦਾ ਕਾਸਾ ਹੋਣਾ, ਕਚਕੌਲ ਹੋਣਾ, ਇਹ ਇਹਨਾਂ ਦਾ ਫਕੀਰੀ ਦੀ ਨਿਸ਼ਾਨੀ ਸੀ ਜੀ। ਅੱਗੋਂ ਸੁਲਤਾਨ ਬਾਹੂ ਕਹਿੰਦੇ ਨੇ, ਤੇ ਤੋੜੇ ਤੰਗ ਪੁਰਾਣੇ ਹੋਵਣ, ਗੁੱਝੇ ਨਾ ਰਹਿੰਦੇ ਤਾਜ਼ੀ, ਮਾਰ ਨਕਾਰਾ ਦਿਲ ਵਿੱਚ ਵੜਿਆ, ਖੇਡ ਚੱਲਿਆ ਹਿੱਕ ਬਾਜ਼ੀ, ਮਾਰ ਦਿਲਾਂ ਨੂੰ ਜੋਲ ਦਿੱਤੋ ਨੇ, ਜਦੋਂ ਤੱਕੇ ਨੈਣ ਨਿਆਜ਼ੀ, ਉਹਨਾਂ ਨਾਲ ਕਿਆ ਬਾਹੂ, ਜਿਨ੍ਹਾਂ ਯਾਰ ਨਾ ਰੱਖਿਆ ਰਾਜ਼ੀ। ਹੁਣ ਇਹ ਵੀ ਰੱਬ ਨੂੰ ਯਾਰ ਸੰਬੋਧਨ ਕੀਤੇ ਜੀ, ਕਿ ਵੀ ਜਿਹੜੇ ਇਸ ਰਸਤੇ ਤੇ ਤੁਰਦੇ ਨੇ, ਜਿਵੇਂ ਤਾਜ਼ੀ ਜਾਂ ਘੋੜੇ ਗੁੱਝੇ ਨਹੀਂ ਰਹਿੰਦੇ ਜੀ, ਜਾਂ ਜਿਵੇਂ ਅਸੀਂ ਆਪਣੀ ਸਾਡੀ ਲੋਕ ਬੋਲੀ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜੰਮੇ ਲਾਲ
ਤੇ ਇਸ਼ਕ ਨਾ ਰਹਿਣ ਗੁੱਝੇ ਆਖਰ ਨਾਨਕੀ ਲਿਆ ਪਛਾਣ ਤੈਨੂੰ। ਗੁਰੂ ਨਾਨਕ ਸਾਹਿਬ ਦੇ ਕੰਟੈਕਟ 'ਚ ਕਿਸੇ ਨੇ ਕਿਹਾ ਸੀ ਵੀ ਜੇ ਪੁੱਤਰ ਜੰਮਿਆ ਹੋਏ ਤੇ ਇਹ ਵੀ ਕੋਈ ਗੁੱਝਾ ਨਹੀਂ ਰਹਿੰਦਾ ਜੀ, ਤੇ ਜਿਹੜਾ ਇਸ਼ਕ ਹੈ ਇਹ ਵੀ ਗੁੱਝਿਆ ਨਹੀਂ ਰਹਿੰਦਾ। ਇਹ ਲੋਕ ਬੋਲੀਆਂ ਦੇ ਵਿੱਚ ਹੈ, ਲੋਕਾਂ 'ਚ ਹੈ। ਸੋ ਇਹੀ ਗੱਲ ਸੁਲਤਾਨ ਬਾਹੂ ਕਹਿੰਦੇ ਨੇ ਕਿ ਵੀ ਜਿਹੜੇ ਗੁੱਝੇ ਨਾ ਘੋੜੇ ਹੋਣ ਉਹ ਗੁੱਝੇ ਰਹਿੰਦੇ ਨੇ। ਮਾਰ ਨਕਾਰਾ ਦਿਲ ਵਿੱਚ ਵੜਿਆ ਖੇਡ ਚੱਲਿਆ ਇੱਕ ਬਾਜ਼ੀ। ਵੀ ਦਿਲ ਤਾਂ ਪਿਆਰ ਦੇ ਵਿੱਚ ਰੰਗਿਆ ਸੀ ਰੱਬ ਦੇ, ਪਰ ਮਾੜਾ ਖਿਆਲ ਆ ਕੇ ਵੜ ਗਿਆ ਤੇ ਹਿੱਕ ਪੱਛਮੀ ਪੰਜਾਬ ਦੇ ਵਿੱਚ ਇੱਕ ਨੂੰ ਕਹਿੰਦੇ ਨੇ ਵੀ ਉਹਨੇ ਇੱਕ ਆਪਣਾ ਜਿਹੜਾ ਉਹ ਬਾਜ਼ੀ ਚਲਾਈ ਜੀ। ਮਾਰ ਦਿਲਾਂ ਨੂੰ ਜੋਲ ਦਿੱਤੋ ਨੇ, ਜੋਲਣਾ ਵੀ ਤੋਰਨ ਨੂੰ ਕਹਿੰਦੇ ਨੇ ਕਿ ਜਿਹੜਾ ਰੱਬ ਦੇ ਪਿਆਰ 'ਚ ਮਰਿਆ ਦਿਲ ਸੀ ਉਹਨੂੰ ਵੀ ਕਿਸੇ ਹੋਰ ਪਾਸੇ ਤੋਰ ਤੇ ਦਿੱਤਾ। ਤੇ ਜਿਹੜੇ ਅੱਖਾਂ ਨੇ, ਨੈਣ ਨੇ, ਉਹ ਉਸ ਦੇ ਪਿਆਰ ਦੇ ਵਿੱਚ, ਉਸ ਦੀ ਉਡੀਕ ਦੇ ਵਿੱਚ ਪਿਆਸੇ ਨੇ। ਤੇ ਉਹ ਕਹਿੰਦੇ ਨੇ, ਬਾਹੂ ਕਹਿੰਦੇ ਨੇ ਵੀ ਉਹਨਾਂ ਦੇ ਨਾਲ ਅਸੀਂ ਕਾਹਦੀ ਸਾਂਝ ਪਾਉਣੀ ਹੈ ਜਿਨ੍ਹਾਂ ਦੇ ਨੇ ਯਾਰ ਨੂੰ ਰਾਜ਼ੀ ਨਹੀਂ ਕੀਤਾ, ਜਾਂ ਜਿਹੜਾ ਸਾਥ ਹੈ ਉਹ ਰੱਬ ਦੇ ਬੰਦਿਆਂ ਨਾਲ ਹੈ। ਤੇ ਕਨਕਲੂਡਿੰਗ ਹੈ, ਤੇ ਤਨ ਮਨ ਯਾਰ ਮੈਂ ਸ਼ਹਿਰ ਬਣਾਇਆ, ਦਿਲ ਵਿੱਚ ਖਾਸ ਮੁਹੱਲਾ, ਆਨ ਅਲਫ ਦਿਲ ਵਸੋਂ ਕੀਤੀ, ਮੇਰੀ ਹੋਈ ਖੂਬ ਤਸੱਲਾ, ਸਭ ਕੁਛ ਮੈਨੂੰ ਪਿਆ ਸੁਣੀਵੇ, ਜੋ ਬੋਲੇ ਮਸਵਾਏ ਅੱਲਾ, ਦਰਦਮੰਦਾ ਇਹ ਰਮਜ਼ ਪਛਾਤੀ, ਬਾਹੂ ਬੇਦਰਦਾਂ ਸਿਰ ਖੱਲਾ। ਕਿ ਮੈਂ ਉਸ ਆਪਣੇ ਪਿਆਰੇ ਨੂੰ ਆਪਣਾ ਯਾਰ ਬਣਾਇਆ। ਮੇਰੀ ਸਾਰੀ ਬਾਡੀ ਜਿਹੜੀ ਹੈ ਉਹ ਸ਼ਹਿਰ ਹੈ, ਤੇ ਜਿੱਥੇ ਉਹ ਪਿਆਰਾ ਰਹਿੰਦਾ ਮੇਰੇ ਦਿਲ ਦੇ ਵਿੱਚ ਉਹ ਖਾਸ ਮੁਹੱਲਾ ਹੈ ਜੀ। ਤੇ ਹੁਣ ਜਦੋਂ ਮੇਰੇ ਮੁਹੱਲੇ ਵਿੱਚ, ਮੇਰੇ ਦਿਲ ਦੇ ਵਿੱਚ ਆ ਕੇ ਰੱਬ ਵਸਿਆ ਹੋਇਆ ਹੈ ਤੇ ਮੈਨੂੰ ਪੂਰੀ ਤਰ੍ਹਾਂ ਤਸੱਲੀ ਹੈ। ਔਰ ਜੋ ਵੀ ਮੈਂ ਕਹਿੰਦਾ ਹਾਂ ਜਾਂ ਮੈਂ ਬੋਲਦਾ ਇਹ ਮੇਰੇ ਤੋਂ ਹੁਣ ਰੱਬ ਹੀ ਕਵਾ ਰਿਹਾ ਹੈ। ਤੇ ਦਰਦਮੰਦ ਜਿਹੜੇ ਨੇ, ਜਿਹੜੇ ਇਸ ਰਸਤੇ ਦੇ ਤੁਰੇ ਹੋਏ ਨੇ, ਉਹੀ ਇਸ ਰਮਜ਼ ਨੂੰ ਪਛਾਣਦੇ ਨੇ। ਤੇ ਜਿਹੜੇ ਬੇਦਰਦ ਨੇ ਉਹਨਾਂ ਦਾ ਜਿਹੜਾ ਇਸ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ, ਕੋਈ ਵਾਸਤਾ ਨਹੀਂ ਹੈ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਥਾਟ ਹੈ ਇਹ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਜੇ ਤੁਸੀਂ ਰੱਬ ਦੇ ਪਿਆਰ 'ਚੋਂ ਤੇ ਫਿਰ ਆਪਣਾ ਆਪਾ ਉਸ ਨੂੰ ਦੇਣਾ, ਦੁਨੀਆ ਤੋਂ ਬੇਪਰਵਾਹੀ, ਦੁਨੀਆ ਦੇ ਹਾਸੇ ਨੂੰ ਅਣਗੌਲਿਆਂ ਕਰਨਾ। ਤੇ ਇਸ ਰਸਤੇ ਤੇ ਤੁਰਨ ਦਾ ਮਤਲਬ ਜਿਹੜਾ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਇਹ ਔਖਾ ਰਸਤਾ ਹੈ, ਪਰ ਇਹੀ ਭਗਤਾਂ ਦਾ, ਇਹੀ ਫਕੀਰਾਂ ਦਾ, ਇਹੀ ਰੱਬ ਦੇ ਪਿਆਰਿਆਂ ਦਾ, ਇਹੀ ਰੱਬ ਨੂੰ ਪਰਨਾਏ ਹੋਏ ਰੱਬ ਦੇ ਆਸ਼ਿਕਾਂ ਦਾ ਰਸਤਾ ਹੈ। ਤੇ ਇਸ ਤੇ ਬੇਖੌਫ ਤੁਰਨਾ ਹੀ ਜਿਹੜਾ ਇਹ ਉਸ ਇਸ਼ਕ ਦੀ ਪਛਾਣ ਹੈ। ਤੇ ਇਸ਼ਕ ਦੀ ਜਿਹੜੀ ਹੈ ਕੰਪਲੀਸ਼ਨ ਵੀ ਇਹਦੇ 'ਚ ਹੀ ਹੈ ਕਿ ਬੇਪਰਵਾਹੀ। ਜੀ ਡਾਕਟਰ ਸਾਹਿਬ ਇੱਥੇ ਲੈਣੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।